दर्शकों ब्रेक तो बाद तुहाडा स्वागत है जी डॉक्टर साहब प्रोग्राम नूं होर अगे वधांदे हां अज दे अगले इशू दे नाल जी डॉक्टर साहब की कहना चाहोगे तुसीं देखो ਅਸੀਂ ਸਮਝਦੇ ਹਾਂ ਕਿ ਜਿਸ ਇੰਟੈਂਸਿਟੀ ਦੇ ਨਾਲ ਲਗਾਤਾਰਤਾ ਦੇ ਨਾਲ ਔਰ ਪਿਛਲੇ ਲਗਭਗ 3 ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਭਾਰਤੀ ਖੁਫੀਆ ਏਜੰਸੀਆਂ ਆਪਣੇ ਕੌਂਸੂਲੇਟਸ ਔਰ ਹਾਈ ਕਮਿਸ਼ਨਸ ਰਾਹੀਂ ਕੈਨੇਡਾ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਹੀਆਂ ਨੇ ਜੀ ਉਹਨਾਂ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਸਿੱਖ ਕਮਿਊਨਿਟੀ ਨੂੰ ਟਾਰਗੇਟ ਕੀਤਾ ਹੋਇਆ ਹੈ। ਉਹ ਗੁਰਦੁਆਰੇ ਹੋਣ, ਉਹ ਸਾਡੀਆਂ ਜਥੇਬੰਦੀਆਂ ਦੀ ਕੋਈ ਹੋਰ ਐਕਟੀਵਿਟੀ ਹੋਏ ਜਾਂ ਈਵਨ ਜਿਹੜੇ ਕੈਨੇਡੀਅਨ ਪੋਲੀਟੀਕਲ ਸਿਸਟਮ ਦੇ ਵਿੱਚ ਸਿੱਖਾਂ ਨੇ ਆਪਣੀ ਥਾਂ ਬਣਾਈ ਹੈ ਔਰ ਉਹ ਕੈਨੇਡੀਅਨ ਸਮਾਜ ਦੀ ਭਲਾਈ ਲਈ ਕੁਝ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਵੀ ਭਾਰਤੀ ਖੁਫੀਆ ਏਜੰਸੀਆਂ ਔਰ ਜਿਹੜਾ ਉਹਨਾਂ ਨੇ ਈਵਨ ਆਪਣੇ ਮੀਡੀਆ ਆਊਟਲੈਟ ਕੈਨੇਡਾ ਦੇ ਵਿੱਚ ਖੜੇ ਕੀਤੇ ਨੇ ਜਾਂ ਜਿਹੜਾ ਅਖੌਤੀ ਮੁਖਤਾਰਾ ਮੀਡੀਆ ਉਹਨਾਂ ਦੇ ਵਿੱਚ ਆਪਣੇ ਬੰਦੇ ਪਲਾਂਟ ਕੀਤੇ ਨੇ ਔਰ ਉਹੀ ਇੰਡੀਅਨ ਵਰਜ਼ਨ ਜਿਹੜੀ ਹੈ ਬਾਰ-ਬਾਰ ਉਹ ਦੁਹਰਾਈ ਜਾਂਦੀ ਹੈ। ਔਰ ਇਸ ਸਭ ਦੀ ਹਾਈਟ ਸੀ ਜਦੋਂ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਭਾਰਤ ਫੇਰੀ ਸ਼ੁਰੂ ਹੋਈ ਔਰ ਉੱਥੋਂ ਆ ਕੇ ਵਾਪਸ ਆਉਣ ਤੱਕ ਕਿਵੇਂ ਇਹਨਾਂ ਏਜੰਸੀਆਂ ਨੇ ਆਪਣਾ ਬੰਦਾ ਜਿਹੜਾ ਜਸਪਾਲ ਅਟਵਾਰ ਵਿੱਚ ਵਾੜਿਆ ਔਰ ਉਸ ਸਾਰੇ ਨੂੰ ਉਹਨਾਂ ਨੇ ਫਿਰ ਕਿਵੇਂ ਪ੍ਰਚਾਰਿਆ ਔਰ ਅਜੇ ਤੱਕ ਵੀ ਜਿਹੜੇ ਹੁਣ ਆਪੋਜੀਸ਼ਨ ਦੇ ਵਿੱਚ ਵੀ ਇਹਨਾਂ ਦੇ ਬੰਦੇ ਨੇ। ਪਹਿਲਾਂ ਇਹਨਾਂ ਨੇ ਆਪਣੇ ਉਸ ਦੀਪਕ ਓਬਰਾਏ ਜਿਹੜਾ ਕੈਲਗਰੀ ਤੋਂ ਇਹਨਾਂ ਦਾ ਹੈ ਜਿਹੜਾ ਉੱਥੇ MP ਕਹਿੰਦੇ ਨੇ, ਉਸ ਰਾਹੀਂ ਕੰਜ਼ਰਵੇਟਿਵਸ ਤੋਂ ਕੋਸ਼ਿਸ਼ ਕਰਵਾਈ ਕਿ ਸਮੁੱਚੀ ਸਿੱਖ ਕੌਮ ਨੂੰ ਹੀ ਜਿਹੜਾ ਉਹ ਪੇਂਟ ਕੀਤਾ ਜਾਏ ਨੈਗੇਟਿਵ ਬ੍ਰਸ਼ ਨਾਲ, ਪਰ ਉਹ ਸਿੱਖਾਂ ਨੇ ਓਵਰਨਾਈਟ ਆਪਣੀ ਲੌਬੀ ਕਰਕੇ ਉਹਨੂੰ ਥਵਾਟ ਕੀਤਾ। ਹੁਣ ਵਿਦਨ ਪਾਰਲੀਮੈਂਟ ਇਹ ਪ੍ਰੈਸ਼ਰ ਵੀ ਹੈ ਕਿ ਜੀ ਇਸ ਦੇ ਉੱਤੇ ਜਿਹੜਾ ਇਸ ਦੌਰੇ ਦੀ ਫੇਲੀਅਰ ਨੂੰ ਲੈ ਕੇ ਹੀਅਰਿੰਗ ਹੋਏ ਔਰ ਉਹਨਾਂ ਦਾ ਮੇਨ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਉਹ ਟੈਸਟੀਫਾਈ ਕਰੇ। ਪਰ ਮੈਂ ਸਮਝਦਾ ਵੀ ਇਨਫ ਇਜ਼ ਇਨਫ ਜਿਹਨੂੰ ਕਹਿੰਦੇ ਨੇ ਔਰ ਇਹ ਹੁਣ ਹਕੀਕਤ ਸਾਹਮਣੇ ਆਉਣੀ ਸ਼ੁਰੂ ਹੋਈ ਹੈ। ਹਾਲਾਂਕਿ ਇਹ ਸਟੋਰੀ ਤਾਂ 2017 'ਚ ਸਾਹਮਣੇ ਆਈ ਸੀ ਕਿ ਕਿਵੇਂ ਐਨੂਅਲ ਕੈਰਾਬ੍ਰੈਮ ਫੈਸਟੀਵਲ ਬਰੈਂਪਟਨ ਦੇ ਵਿੱਚ ਹੁੰਦਾ ਹਰ ਸਾਲ। ਇਹ 1982 ਤੋਂ ਸ਼ੁਰੂ ਹੋਇਆ। ਇਹ ਮੋਸਟਲੀ NGOs ਲਈ ਹੈ ਔਰ ਜਿਹੜੇ ਵੀ ਕੰਮ ਕਰਦੇ ਨੇ ਉਹ ਆਪਣਾ ਪੈਵਿਲੀਅਨ ਲਾਉਂਦੇ ਨੇ ਔਰ ਇਹ ਜਿਹੜੇ ਵੀ ਕਿਉਂਕਿ ਕੈਨੇਡਾ ਮਲਟੀਕਲਚਰਲਿਜ਼ਮ ਦੀ ਟਰੂ ਉਦਾਹਰਣ ਹੈ। ਬਹੁਤ ਸਾਰੇ ਦੇਸ਼ਾਂ ਦੇ ਲੋਕ ਉੱਥੇ ਆਪਣੇ ਕਲਚਰ ਨੂੰ ਵੀ ਲੈ ਕੇ ਆਏ ਔਰ ਉਹ ਜਿਹੜਾ ਬਲੂਮ ਵੀ ਕਰਦੇ ਨੇ ਉੱਥੋਂ ਦੀ ਸਿਸਟਮ 'ਚ ਵੀ, ਪਰ ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਹੋਏ ਨੇ। ਸੋ ਇਹ ਬਰੈਂਪਟਨ ਸ਼ਹਿਰ ਜਿਹੜਾ ਟੋਰਾਂਟੋ ਦੀ ਆਊਟਸਕਰਟਸ ਤੇ ਹੈ ਉਸ ਦੇ ਵਿੱਚ ਇਹ 1982 ਤੋਂ ਇਹ ਫੇਅਰ ਸ਼ੁਰੂ ਹੋਇਆ ਤੇ ਉਹਦੇ 'ਚ ਤੁਸੀਂ ਆਪਣੇ ਪੈਵਿਲੀਅਨ ਔਰ ਦੂਸਰੇ ਲਾ ਸਕਦੇ ਹੋ। ਸੋ ਉਹਦੇ 'ਚ ਜ਼ਾਹਰ ਹੈ ਵੀ ਇੰਡੀਆ ਪੈਵਿਲੀਅਨ ਹੁੰਦਾ ਹੀ ਹੈ, ਇੰਡੀਆ ਨੇ ਲਾਇਆ ਹੁੰਦਾ, ਉਹਦੇ ਨਾਲ ਉਹਨਾਂ ਨੇ ਈਵਨ UP ਦਾ ਵੀ ਲਾਇਆ ਹੁੰਦਾ। ਸੋ ਜਿਹੜੇ ਪੰਜਾਬ ਪੈਵਿਲੀਅਨ ਵਾਲੇ ਸੀ ਜਿਹੜੇ ਚਾਹੁੰਦੇ ਸੀ ਕਿ ਭਾਈ ਪੰਜਾਬ ਦਾ ਕਲਚਰ ਉਸ ਨੂੰ ਉਹਨਾਂ ਨੇ ਮਹਿਸੂਸ ਕੀਤਾ ਕਿ ਵੀ ਇੰਡੀਆ ਦੇ ਨਾਂ ਥੱਲੇ ਸਾਡੀ ਉੱਥੇ ਹੋਂਦ ਨਹੀਂ ਹੁੰਦੀ ਤੇ ਜੇ UP ਵਾਲਿਆਂ ਦਾ ਪੈਵਿਲੀਅਨ ਹੋ ਸਕਦਾ ਤੇ ਉਹਨਾਂ ਨੇ ਪਿਛਲੇ ਪੀਰੀਅਡ 'ਚ ਪੰਜਾਬ ਪੈਵਿਲੀਅਨ ਜਿੱਥੇ ਕਿ ਉਹ ਪੰਜਾਬ ਦੀ ਕੀ ਜਿਹੜੀ ਹੈ ਉਹ ਯੂਨੀਕ ਉਹਨਾਂ ਦੀ ਹੋਂਦ ਹੈ ਪੰਜਾਬ ਦੀ ਔਰ ਕਲਚਰ ਨਾਲ ਇਹਦਾ ਕੋਈ ਪੋਲੀਟੀਕਲ ਕੋਈ ਤਾਲੁਕ ਨਹੀਂ। ਲੇਕਿਨ ਕਿਵੇਂ ਇੰਡੀਅਨ ਹਾਈ ਕਮਿਸ਼ਨਸ ਨੇ ਕੌਂਸੂਲੇਟਸ ਨੇ ਇਹ ਪੂਰਾ ਟਿਲ ਲਾਇਆ ਪਿਛਲੀ ਵਾਰ 2017 'ਚ ਉਹਨਾਂ ਦੇ ਪ੍ਰਬੰਧਕਾਂ ਨੂੰ ਇਹ ਕਹਿ ਕੇ ਕਿ ਜੀ ਇਹ ਪੰਜਾਬ ਦਾ ਬੰਦ ਕਰੋ, ਇਹ ਸੈਪਰੇਟਿਸਟ ਹੈ, ਖਾਲਿਸਤਾਨੀ ਔਰ ਦੂਜਾ ਇਹ ਸਾਰੀ ਸਟੋਰੀ ਤਾਂ ਸਾਹਮਣੇ ਆਈ, ਡਿਸਕਸ ਹੋਈ ਕਿਉਂਕਿ ਉਹਨਾਂ ਨੇ ਜਿਹੜੀ ਬਰੈਂਪਟਨ ਸਿਟੀ ਦੀ ਬੀਬੀ ਉਹਨਾਂ ਦੀ ਮੇਨ ਲਿੰਡਾ ਜੈਫਰੀ ਮੇਅਰ ਹੈ ਬਰੈਂਪਟਨ ਦੀ, ਉਹਨੇ ਉਦੋਂ ਹੀ ਆਬਜੈਕਟ ਕਰ ਦਿੱਤਾ ਸੀ। ਉਹਨੇ ਕਿਹਾ ਜੀ ਬਿਲਕੁਲ ਤੁਹਾਨੂੰ ਇਹ ਇੰਟਰਫੀਅਰ ਕਰਨ ਦਾ ਕੋਈ ਹੱਕ ਨਹੀਂ ਹੈ, ਇਹ ਇੱਕ ਕਲਚਰਲ ਇਵੈਂਟ ਹੈ ਔਰ ਜੇ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਇੱਥੇ ਉਹ ਲਾਣਾ ਚਾਹੁੰਦੇ ਨੇ ਕਿ ਵਾਟਸ ਰੋਂਗ ਵਿਦ ਦੈਟ। ਔਰ ਇਸ ਸਭ ਦੇ ਬਾਵਜੂਦ ਜਿਹੜਾ ਉਹਨਾਂ ਦੀ ਇੰਟਰਫੇਰੈਂਸ ਬਰਾਬਰ ਜਾਰੀ ਰਹੀ ਉਸ ਪੀਰੀਅਡ 'ਚ। ਹਾਲਾਂ ਉਹਨਾਂ ਦੀ ਗੱਲ ਮੰਨੀ ਨਹੀਂ ਸੀ ਗਈ। ਹੁਣ ਜਿਹੜੀ ਸਟੋਰੀ ਔਰ ਜਿਹੜੀ ਪਹਿਲੀ ਗੱਲ ਇਸ ਲੈਵਲ ਤੇ ਸਾਹਮਣੇ ਆਈ ਹੈ ਵੀ ਜਦੋਂ ਤੱਕ ਤਾਂ ਬਰੈਂਪਟਨ ਮੇਅਰ ਔਰ ਇਹ ਓਨਟਾਰੀਓ ਸਟੇਟ ਤੱਕ ਦੀ ਗੱਲ ਰਹਿੰਦੀ ਸੀ, ਇਹਦੇ 'ਚ ਕੋਈ ਫੈਡਰਲ ਗਵਰਨਮੈਂਟ ਇਨਵੋਲਵ ਨਹੀਂ ਸੀ। ਪਰ ਪਹਿਲੀ ਵਾਰ ਗਲੋਬ ਐਂਡ ਮੇਲ ਨੇ ਦਾਅਵਾ ਕੀਤਾ ਕਿਉਂਕਿ ਇਸ ਮੁੱਦੇ ਦੇ ਉੱਤੇ ਫਿਰ ਲਿੰਡਾ ਜੈਫਰੀ ਨੇ ਫੈਡਰਲ ਗਵਰਨਮੈਂਟ ਨੂੰ ਲਿਖਿਆ ਸੀ, ਫੋਰਨ ਅਫੇਅਰਸ ਨੂੰ, ਕਿ ਵੀ ਇਹ ਇੰਡੀਅਨ ਕੌਂਸੂਲੇਟ ਜਿਹੜੇ ਨੇ ਇੰਟਰਫੀਅਰ ਕਰ ਰਹੇ ਨੇ ਸਾਡੇ ਮਾਮਲੇ 'ਚ। ਔਰ ਇਸ ਦਾ ਜਵਾਬ ਉਹਨਾਂ ਨੇ ਕੀ ਦਿੱਤਾ ਇਹ ਕਿਉਂਕਿ ਪਬਲਿਕ ਨਹੀਂ ਸੀ ਹੋਇਆ ਜਾਂ ਉਹਨਾਂ ਤੱਕ ਹੁਣ ਗਲੋਬ ਐਂਡ ਮੇਲ ਨੇ ਦਾਅਵਾ ਕੀਤਾ ਹੈ ਕਿ ਵੀ ਉਹਨਾਂ ਦੇ ਕੋਲ ਉਹ ਈਮੇਲ ਹੈ ਔਰ ਇਹ ਸਟੋਰੀ ਇਸ ਦੇ ਉੱਤੇ ਹੀ ਬਣੀ ਹੈ ਕਿਉਂਕਿ ਇਸ ਵੇਲੇ ਕ੍ਰਿਸਟੀਆ ਫਰੀਲੈਂਡ
ਕੈਨੇਡਾ ਦੀ ਫੋਰਨ ਮਿਨਿਸਟਰ ਹੈ, ਜਿਹਨੂੰ ਐਕਸਟਰਨਲ ਅਫੇਅਰਸ ਮਿਨਿਸਟਰ ਕਿਹਾ ਜਾਂਦਾ ਹੈ। ਔਰ ਇਹ ਹੈਡਲਾਈਨ ਹੀ ਹੈ ਸਟੋਰੀ ਦਾ, ਫ੍ਰੀਲੈਂਡ ਕ੍ਰਿਟਿਸਾਈਜ਼ਸ ਇੰਡੀਅਨ ਡਿਪਲੋਮੈਟਸ ਫॉर ਇੰਟਰਫੀਅਰਿੰਗ ਇਨ ਓਨਟਾਰੀਓ ਕਲਚਰਲ ਫੈਸਟੀਵਲ। ਕਿ ਹੁਣ ਇਹ ਔਨ ਰੈਕਰਡ ਆ ਗਿਆ, ਕਿਉਂਕਿ ਪਹਿਲਾਂ ਜਦੋਂ ਜਸਟਿਨ ਟਰੂਡੋ ਦੇ ਟੂਰ ਨੂੰ ਸੈਬੋਟਾਜ ਕੀਤਾ ਤੇ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਕਿਹਾ ਕਿ ਰੋਗ ਐਲੀਮੈਂਟਸ ਇਨ ਦਾ ਇੰਡੀਅਨ ਐਮਬੈਸੀ, ਇੰਡੀਅਨ ਹਾਈ ਕਮਿਸ਼ਨ ਜ਼ਾਹਰ ਹੈ ਵੀ ਇੰਡੀਅਨ ਇੰਟੈਲੀਜੈਂਸ ਏਜੰਸੀ, ਜਸਟਿਨ ਟਰੂਡੋ ਨੇ ਐਂਡੋਰਸ ਕੀਤਾ ਕਿ ਵੀ ਯੈਸ ਆਈ ਸਟੈਂਡ ਬਾਈ ਮਾਈ ਸਿਕਿਉਰਿਟੀ ਐਡਵਾਈਜ਼ਰ ਸਟੇਟਮੈਂਟ। ਸੋ ਜ਼ਾਹਰ ਹੈ ਵੀ ਇੱਥੋਂ ਹੁਣ ਪਹਿਲੀ ਵਾਰ ਹੈ ਕਿ ਇਹ ਫੈਕਟ ਸਾਹਮਣੇ ਆਇਆ ਹੈ ਕਿ ਈਵਨ ਉਹਨਾਂ ਦੀ ਫੋਰਨ ਮਿਨਿਸਟਰ ਨੇ ਇਹ ਐਕਨੋਲਜ ਕੀਤਾ ਹੈ ਔਰ ਇੰਡੀਆ ਨੂੰ ਉਹਨਾਂ ਨੇ ਰਿਬਿਊਕ ਕੀਤਾ ਹੈ ਕਿ ਵੀ ਤੁਸੀਂ ਇਹ ਇੰਟਰਫੀਅਰ ਨਾ ਕਰੋ। ਔਰ ਇਹ ਸਟੋਰੀ ਹੈ, ਫੋਰਨ ਅਫੇਅਰਸ ਮਿਨਿਸਟਰ ਕ੍ਰਿਸਟੀਆ ਫਰੀਲੈਂਡਸ ਆਫਿਸ ਸੇਜ਼ it was inappropriate for Indian diplomats to interfere in cultural festival outside of Toronto. ਇਹ ਬਿਲਕੁਲ ਜਿਹੜਾ inappropriate ਸੀ, ਜਿਹੜਾ ਇਹਨਾਂ ਨੇ the allegation stemmed from a controversy last summer in which Indian consular officials reportedly tried to dissuade the annual Carabram festival in Brampton, Ontario, a city west of Toronto, from having separate Punjab and India pavilions. Punjab is the only state in India with a Sikh majority. ਔਰ ਇਹਦੇ ਜਿਹੜਾ ਮਿਸਿਜ਼ ਫਰੀਲੈਂਡ ਨੇ ਕਿਹਾ, ਇੰਟਰਫੇਰੈਂਸ ਇਨ ਡੋਮੈਸਟਿਕ ਅਫੇਅਰਸ ਬਾਈ ਫੋਰਨ ਰਿਪਰੈਜ਼ੈਂਟੇਟਿਵਸ ਇਨ ਕੈਨੇਡਾ ਇਜ਼ ਇਨਐਪਰੋਪਰੀਏਟ। ਜਿਹੜੀ ਗੱਲ ਅਸੀਂ ਰਿਪੀਟਡਲੀ ਕਹਿੰਦੇ ਆਏ ਹਾਂ ਕਿ ਸਿੱਖਾਂ ਨੂੰ ਇਹ ਸਟੈਂਡ ਲੈਣਾ ਚਾਹੀਦਾ ਹੈ, ਇੱਥੇ ਇੰਟਰਫੀਅਰ ਨਹੀਂ ਕਰ ਸਕਦੇ। ਉਹ ਸਿਰਫ ਤੇ ਸਿਰਫ ਗਵਰਨਮੈਂਟ ਲੈਵਲ ਦੇ ਉੱਤੇ ਜਿਹੜਾ ਡੀਲ ਕਰਨ ਲਈ ਨੇ, ਇੱਥੋਂ ਦੇ ਕੈਨੇਡੀਅਨ ਜਾਂ ਅਮਰੀਕਨ ਸਿਟੀਜ਼ਨਸ ਦੀ ਲਾਈਫ 'ਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਇਹਨਾਂ ਨੇ ਕੀਤਾ। ਔਰ ਫਸਟ ਉਹਨਾਂ ਨੇ ਫਿਰ ਜਿਹੜੀ ਗੱਲ ਮੈਂ ਕਹੀ ਹੈ ਵੀ ਲਿੰਡਾ ਜੈਫਰੀ ਨੇ ਸਭ ਤੋਂ ਪਹਿਲਾਂ ਇਸ ਦੇ ਉੱਤੇ ਆਬਜੈਕਟ ਕੀਤਾ ਸੀ, ਫੈਡਰਲ ਗਵਰਨਮੈਂਟ ਨੂੰ ਲਿਖਿਆ ਸੀ। ਇਨ ਦਾ ਲੈਟਰ ਵਿਚ ਹੈਜ਼ ਨੈਵਰ ਬੀਨ ਮੇਡ ਪਬਲਿਕ ਬਟ ਵਾਜ਼ obtained ਬਾਈ ਦਾ ਗਲੋਬ ਐਂਡ ਮੇਲ, ਮਿਸਿਸ ਜੈਫਰੀ said her office learned in July 2017 that officials with the Consulate General in Toronto approached organizers of Carabram to cancel the Punjab Pavilion or merge it with India Pavilion. She also alleges that consular officials tried to pressure organizers to change the name to the Punjabi Culture Pavilion. In the end, the Punjab Pavilion went ahead. उन्होंने कहा जी उन्होंने कैंसल भी कराना चाहा, धमकियां भी दित्तियां, फिर उन्होंने कहा जी इन्हू मर्ज कर दो। और उहदे च उन्होंने जवाब किया कि दिस टाइप ऑफ अनवारंटेड इंटरफेरेंस बाय इंडियन ऑफिशियल्स इन ए लोकल कल्चरल फेस्टिवल इन ब्रैम्पटन वाज शॉकिंग। उन्होंने कहा भी ये शॉकिंग है। ये जड़ा उन्होंने मिसिस जैफरी ने लिखा सी और उहदे जवाब च फॉरन ऑफिस ने जड़ा वो कीता। फिर अगे सारी स्टोरी लम्मी चौड़ी है कि भी जड़ा की होया। और जैफरी दे स्पोक्स पर्सन जसकरण सिंह संधू ने कहा कि mayor stood by her letter but wouldn't comment further. Mr. Sandhu said Mrs. Freeland's office never replied to the letter. फिर कैराबान फेस्टिवल का जिक्र है। और प्रिथीपाल चग्गर जिहड़े कि पंजाब पैविलियन के प्रेजिडेंट ने उन्होंने कहा कि भी his pavilion was singled out because of concerns that it would be used to advocate for an independent Sikh state known as Khalistan. और फिर उन्होंने बड़ी ब्यूटीफुल स्टेटमेंट चग्गर ने, मिस्टर चग्गर सेट बट दे लेबल एवरीबडी एंड से दे आर खालिस्तानी इफ दे वियर ए टर्बन। कहा जी इन्हों की प्रॉब्लम यह है इंडियन कौंसलर या दूजिया की कि जिहदे सिर ते पग है उन्होंने ये खालिस्तानी लेबल करनगे। और इस तो तुसीं अंदाज़ा लाओ कि भी दूजियां दा उन्होंने जिहड़ा इंडिया पैविलियन लाया उहदा इंचार्ज एक मुसलमान नाम वाला बंदा रखे। सारे रेंटा मुस्लिम या रेंटा सिख ईजिली अवेलेबल हो जाते हैं। मेहर हुसैन उन्हें ये कहा इट वुड बी आइडियल इफ पंजाब वॉज पार्ट ऑफ इंडिया पैविलियन। इफ वी हैव ए पंजाब पैविलियन दैट मीनस द कैराब्रैम पीपल आर सपोर्टिंग सैपरेट पंजाब सैपरेटिज्म ही सैड। और उन्होंने कहता जी देखो जे तो इंडिया च मर्ज हो फिर ठीक है, जे अपना पंजाब पैविलियन है मतलब है भी जोड़े इतने ने वो सपोर्ट कर रहे हैं सैपरेटिज्म की। और जोड़ा यूपी का है कोई संजीव मलिक प्रेजिडेंट ऑफ उत्तर प्रदेश आइट्स इन कैनेडा विच रिप्रेजेंट ए स्टेट इन नॉर्दर्न इंडिया सेड हिज ग्रुप अप्रोच द कौंसलेट जनरल्स ऑफिस टू ट्राई टू मर्ज द पंजाब पैविलियन विद द इंडियन पैविलियन। उन्होंने कहा जी असी अप्रोच किया कि इनू इंडियन पैविलियन नाल मिलाओ। देयर आर सम सैपरेटिस्ट हियर इन कैनेडा। यूपी पैविलियन वाला कह रहा है कि जी इत्थे कुछ अलगाववादी ने कैनेडा दे वांट पंजाब टू बी सैपरेट फ्रॉम इंडिया
ਐਂਡ ਦੈਟ ਇਜ਼ ਦਾ ਰੀਜ਼ਨ ਦੇ ਵਾਂਟ देयर ਸੈਪਰੇਟ ਪੈਵਿਲੀਅਨ। ਇਹ ਤਾਂ ਪੰਜਾਬ ਦਾ ਪੈਵਿਲੀਅਨ ਅੱਡ ਚਾਹੁੰਦੇ ਨੇ ਕਿਉਂਕਿ ਅੱਡ ਹੋਣਾ ਚਾਹੁੰਦੇ ਨੇ ਭਾਰਤ ਤੋਂ, ਮਿਸਟਰ ਮਲਿਕ ਸੈਡ। ਔਰ ਉਹਨੇ ਫਿਰ ਕਿਹਾ ਜੀ ਜੇ ਕੋਈ ਕਿਊਬੈਕ ਨੂੰ ਅੱਡ ਕਰਨ ਦੀ ਗੱਲ ਕਰੇ, ਕਿਊਬੈਕ ਨੂੰ ਤਾਂ ਅੱਡ ਕਰਨ ਲਈ 1980 1995 ਚ 2 ਵਾਰ ਉਹਨਾਂ ਨੇ ਉੱਥੇ ਰੈਫਰੈਂਡਮ ਕਰਵਾਇਆ ਔਰ ਫੈਡਰਲ ਗਵਰਨਮੈਂਟ ਨੇ ਕਰਵਾਇਆ। ਸੋ ਮੈਂ ਸਮਝਦਾ ਵੀ ਇਹ ਇੱਕ ਚੰਗਾ ਸਾਈਨ ਹੈ ਔਰ ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਦੀ ਫੈਡਰਲ ਗਵਰਨਮੈਂਟ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਇਹ ਐਕਨੋਲਜ ਕੀਤਾ ਹੈ ਕਿ ਵੀ ਇਹ ਜਿਹੜੀ ਇਹਨਾਂ ਦੀ ਇੰਟਰਫੇਰੈਂਸ ਹੈ ਬਰਦਾਸ਼ਤ ਨਹੀਂ ਕੀਤੀ ਜਾਏਗੀ। ਔਰ ਮੇਰਾ ਖਿਆਲ ਹੈ ਵੀ ਇਹਦੇ ਨਾਲ ਇਹ ਵੀ ਸਾਨੂੰ ਸਿੱਖਣ ਦੀ ਲੋੜ ਹੈ ਅਮਰੀਕਾ 'ਚ ਵੀ ਕਿ ਵੀ ਅਸੀਂ ਜਿਹੜੀ ਵੀ ਕੋਈ ਇਸ ਕਿਸਮ ਦੀ ਇਨਸੀਡੈਂਟ ਜਿੱਥੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨੂੰ ਰਿਪੋਰਟ ਕਰੀਏ ਕਿਉਂਕਿ ਇਹ ਇਵੇਂ ਇੰਟਰਫੇਅਰ ਕਰ ਨਹੀਂ ਸਕਦੇ ਹੈ। ਸੋ ਇਹ ਪੋਜ਼ਿਟਿਵ ਡਿਵੈਲਪਮੈਂਟ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣਾ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ ਜਾਂ ਤੁਸੀਂ ਵਨ ਟਾਈਮ ਵੀ ਡੋਨੇਟ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ। 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।